प्रोफैसर दविंदरपाल सिंह भुल्लर एक होर केस 'ਚ होए बरी। डिब्रूगढ़ जेल विच नज़रबंद नौजवानों लई लाए धरने 'ਚ पहुंचे सुखपाल सिंह खैरा। श्री अकाल तख्त साहिब के जथेदार ने किसानां ते सरकार की कार्रवाई की कीती निंदा। प्रोफैसर दविंदरपाल सिंह भुल्लर एक केस विच बरी हो गए हैं। अज प्रोफैसर दविंदरपाल सिंह भुल्लर उत्ते चल रहा आखिरी केस गाजियाबाद की अदालत वालों बरी कर दिता गया। ये जानकारी प्रोफैसर भुल्लर के वकील एडवोकेट जसपाल सिंह मंजपुर ने सांझी की है। एडवोकेट मंजपुर ने दस्सिया कि प्रोफैसर भुल्लर ते चल रहे एक आखिरी केस विच भी प्रोफैसर भुल्लर नूं बरी कर दिता गया है। कांग्रेसी आगू सुखपाल सिंह खैरा अज भाई अमृतपाल सिंह ਅਤੇ ਹੋਰਨਾਂ सिख नौजवानों ਤੇ NSA नज़रबंदी दौरान हो रहे अन्याय के खिलाफ ਅੰਮ੍ਰਿਤਸਰ ਵਿਖੇ ਲਾਏ ਧਰਨੇ ਤੇ ਪਹੁੰਚੇ। ਇਸ ਮੌਕੇ ਉਹਨਾਂ ਕਿਹਾ ਕਿ ਪਹਿਲਾਂ ਤਾਂ ਪੰਜਾਬ ਦੇ ਨੌਜਵਾਨਾਂ ਤੇ NSA ਵਰਗਾ ਗੰਭੀਰ ਦੋਸ਼ਾਂ ਵਾਲਾ ਐਕਟ ਲਾਇਆ ਗਿਆ, ਫਿਰ ਉਹਨਾਂ ਨੂੰ ਪੰਜਾਬ ਤੋਂ ਬਾਹਰ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਕੀਤਾ ਗਿਆ ਅਤੇ ਹੁਣ ਉੱਥੇ ਵੀ ਪ੍ਰਸ਼ਾਸਨ ਨੌਜਵਾਨਾਂ ਨਾਲ ਮਾੜਾ ਵਰਤਾਓ ਕਰ ਰਿਹਾ ਹੈ। ਇਸ ਲਈ ਪੰਜਾਬ ਸਰਕਾਰ ਨੂੰ ਸੰਜੀਦਗੀ ਦਿਖਾਉਣੀ ਚਾਹੀਦੀ ਹੈ ਅਤੇ ਕੇਂਦਰ ਤੋਂ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿੱਚ ਤਬਦੀਲ ਕਰਾਉਣ ਵਿੱਚ ਪਰਿਵਾਰ ਦਾ ਸਾਥ ਦੇਣਾ ਚਾਹੀਦਾ ਹੈ। ਲੇਕਿਨ ਸਾਡੇ ਆਨੰਦ ਕਾਰਜ ਨੂੰ ਅਲਟੀਮੇਟਲੀ ਯੂਨੀਫਾਰਮ ਸਿਵਲ ਕੋਡ ਦੇ ਤਹਿਤ ਹਿੰਦੂ ਮੈਰਿਜ ਐਕਟ ਦੇ ਤਹਿਤ ਇਹ ਸਿਰਫ ਸ਼ੁਰੂਆਤ ਆ। ਕਹਿਣ ਤੋਂ ਭਾਵ ਕਿ ਉਹ ਕਹਿਣਗੇ ਠੀਕ ਹੈ ਆਪਣਾ ਕਾਰੋਬਾਰ ਕਰੀ ਚਲੋ, ਮਾੜੀ ਮੋਟੀ ਖੇਤੀ ਕੁੱਤੀ ਕਰੀ ਚਲੋ, ਪਰ ਹਾਂ ਤੁਸੀਂ ਉਹੀ ਆ ਇਸ ਦੇਸ਼ ਵਿੱਚ। ਔਰ ਆ ਜਿਹੜੇ ਸੁਖਬੀਰ ਬਾਦਲ ਨੂੰ ਪੁੱਛਣਾ ਚਾਹੁੰਦਾ ਕਿ ਤੇਰੇ ਪਿਤਾ ਨੇ ਹੀ ਸੰਵਿਧਾਨ ਦੀ ਕਾਪੀ ਸਾਡੀ ਸੀਗੀ 1984 ਸਾਡੀ ਜੀ 82 1982 ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਗਏ ਪਾਰਲੀਮੈਂਟ ਦੇ ਬਾਹਰ। ਉਹਨਾਂ ਨੇ ਆਰਟੀਕਲ 25 ਆ ਜਿਹੜਾ ਕਹਿੰਦਾ ਵਾ ਕਿ ਅਸੀਂ ਮੰਗਦੇ ਸੀ ਕਿ ਸਿੱਖ ਇੱਕ ਵੱਖਰੀ ਕੌਮ, ਸਾਡੀ ਕੌਮ ਹੀ ਵੱਖਰੀ ਆ ਯਾਰ। ਸਾਡਾ ਪਹਿਰਾਵਾ, ਸਾਡਾ 1699 ਚ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਦਾਤ ਬਖਸ਼ ਕੇ ਅੰਮ੍ਰਿਤ ਦੀ ਸਾਡੀ ਪਹਿਚਾਨ ਬਣਾ ਗਏ, ਸਾਡੀ ਜ਼ੁਬਾਨ ਸਭ ਕੁਝ ਵੱਖਰਾ। ਲੈ ਇੰਨੀ ਗੱਲ ਨਹੀਂ ਆਪਣੇ ਤੋਂ ਹਲੇ ਪ੍ਰਾਪਤ ਹੋਈ ਪੰਥਕ ਆਗੂਆਂ ਤੋਂ ਕਿ ਅਸੀਂ ਆਪਣੇ ਆਪ ਨੂੰ ਵੱਖਰਾ ਲਿਖ ਸਕੀਏ। ਤੇ ਜਦੋਂ ਆਰਟੀਕਲ 25 ਧਾਰਾ ਸ਼ਾਇਦ ਕਲੌਜ਼ 1B ਜਿਹੜੀ ਆਪਾਂ ਨੂੰ ਮੰਨਦੀ ਨਹੀਂ, ਇਹਨਾਂ ਨੇ ਉੱਥੇ ਜਾ ਕੇ ਪਾੜੀ ਤੇ ਸਾੜੀ, ਏਦਾਂ ਪਾੜੀ ਤੇ ਫਿਰ ਅੱਗ ਲਾ ਕੇ ਸਾੜ ਦਿੱਤੀ ਤੇ ਹੁਣ ਚੁੱਪ ਕਰਕੇ ਬੈਠੇ ਹੋਏ ਨੇ। ਜਿਹੜੇ ਬੰਦੇ ਇੱਥੇ ਤੱਕ ਪਹੁੰਚ ਗਏ ਕਿ ਸੰਵਿਧਾਨ ਸਾੜਤਾ ਪਾਰਲੀਮੈਂਟ ਦੇ ਸਾਹਮਣੇ, ਤੇ ਹੁਣ ਤੁਸੀਂ ਕਹਿੰਦੇ ਕਿ ਕੋਈ ਗੱਲ ਨਹੀਂ ਜੇ ਅੰਮ੍ਰਿਤਪਾਲ ਨੂੰ ਰੱਖਿਆ ਤਾਂ ਕੀ ਗੱਲ ਜੇਲ੍ਹਾਂ ਤੋਂ ਡਰਨ ਦੀ ਨਹੀਂ ਗਈ। ਜੇਲ੍ਹਾਂ ਆਪਣੇ ਤੋਂ ਪਹਿਲਾਂ ਆਪਣੇ ਪੁਰਖਿਆਂ ਨੇ, ਆਪਣੇ ਬਜ਼ੁਰਗਾਂ ਨੇ, ਸਾਡੇ ਛੋਟੇ ਛੋਟੇ ਸਾਹਿਬਜ਼ਾਦਿਆਂ ਨੇ ਠੰਡੇ ਬੁਰਜਾਂ ਵਿੱਚ ਪਤਾ ਨਹੀਂ ਕੀ ਕੁਝ ਹੋਇਆ ਸਾਡੇ ਨਾਲ, ਉਹ ਨਹੀਂ ਪ੍ਰੋਬਲਮ ਹੈਗੀ। ਪਰ ਸਵਾਲ ਇਹ ਆ ਕਿ ਆਪਣੀ ਸਾਡੀ ਪੰਜਾਬ ਦੀ ਸਰਕਾਰ ਉਹਨਾਂ ਨੂੰ ਹੈਂਡਓਵਰ ਕਰਕੇ ਪਲੇਟ 'ਚ ਰੱਖ ਦੇ ਕੇ ਆ ਚੱਕ ਕੇ ਲੈ ਜਾਓ ਜੀ, ਕੋਈ ਗੱਲ ਨਹੀਂ ਹੈਗੀ। ਕੱਲ ਨੂੰ ਕੁਝ ਹੋ ਗਿਆ ਇਹਦੇ ਮਾਤਾ ਪਿਤਾ ਨੂੰ, ਕੁਝ ਭਗਵੰਤ ਤੇ ਕੇਜਰੀ, ਤੁਸੀਂ ਇੱਥੇ ਤਾਂ ਬਾਵਾਂ ਵੋਟਾਂ ਨੂੰ ਝੂਠ ਮੂਠ ਬੋਲ ਦੋਗੇ ਤੇ ਵਿੱਚ ਬੀਜੇਪੀ ਦੀ ਲੀਡਰ, ਉਹਦੀ ਦਰਗਾਹ ਵਿੱਚ ਤੁਹਾਨੂੰ ਮਾਫੀ ਨਹੀਂ ਮਿਲਣੀ। ਇੱਥੇ ਸਭ ਇਨਸਾਫ ਹੁੰਦਾ, ਸਭ ਮੋਸਟਲੀ ਸਾਰਾ ਇਨਸਾਫ ਇਸੇ ਧਰਤੀ ਤੇ ਹੋ ਜਾਂਦਾ ਵਾ ਸਭ ਕੁਝ। ਆ ਸਾਰੀਆਂ ਗੱਲਾਂ ਤੁਹਾਡੀ ਕਚਹਿਰੀ 'ਚ ਰੱਖਣ ਵਾਸਤੇ ਮੈਂ ਹਾਜ਼ਰ ਹੋਇਆ ਸੀ। ਮੇਰੀ 100% ਦੀ ਤੁਹਾਡੇ ਨਾਲ ਸਪੋਰਟ ਆ। ਮੈਂ ਜਦੋਂ ਸ਼ਾਇਦ 18 ਮਾਰਚ ਨੂੰ ਇਹਨਾਂ ਨੂੰ ਗ੍ਰਿਫਤਾਰ ਕੀਤਾ ਵਾ ਤੇ ਪਿਛਲੇ ਸਾਲ ਤੇ 20 ਮਾਰਚ ਦਾ ਇੱਕ ਦਿਨ ਦਾ ਸੈਸ਼ਨ ਅਸੈਂਬਲੀ ਦਾ ਰਹਿ ਗਿਆ ਸੀਗਾ, ਉਹ ਟੁੱਟਾ ਫੁੱਟਾ ਜਿਹਾ ਸੈਸ਼ਨ ਸੀ, ਇੱਕ ਦਿਨ ਰਹਿ ਗਿਆ ਸੀ 20 ਮਾਰਚ ਨੂੰ। 19 ਮਾਰਚ ਨੂੰ ਸਾਡੀ ਪਾਰਟੀ ਦੀ ਮੀਟਿੰਗ ਹੋਈ। ਚਲੋ ਆਪਣਾ ਅਧਿਕਾਰ ਆ ਸਾਰਿਆਂ ਨੇ ਕੁਝ। ਮੈਂ ਕਿਹਾ ਮੈਂ ਅੰਮ੍ਰਿਤਪਾਲ ਦੇ ਹੱਕ ਵਿੱਚ ਬੋਲਣਾ, ਜਾ ਕੇ ਬਾਹਰ ਅਸੈਂਬਲੀ 'ਚ ਵੀ ਬੋਲਣਾ ਵਾ ਤੇ ਅੰਦਰ ਵੀ ਬੋਲਣਾ ਤੇ ਬਾਹਰ ਵੀ ਬੋਲਣਾ ਵਾ। ਤੇ ਮੈਂ ਸਮਝਦਾ ਜਦੋਂ ਤੁਸੀਂ ਕੋਈ ਦਲੀਲ ਨਾਲ ਗੱਲ ਕਰਦੇ ਤਾਂ ਲਗਭਗ ਤੁਹਾਡੇ ਨਾਲ ਉਹ ਸਹਿਮਤ ਬਣ ਜਾਂਦੇ ਨੇ। ਠੀਕ ਆ, ਆਪਣੀ ਆਪਣੀ ਸਾਰਿਆਂ ਦੀ ਤਬੀਅਤ ਹੁੰਦੀ, ਕਈ ਵਾਰੀ ਅਗਲਾ ਕਹਿੰਦਾ ਮੈਂ ਕਦ ਲਈ ਬੋਲਾਂ, ਪਰੰਤੂ ਮੈਂ ਸਮਝਦਾ ਕਿ ਦੇਸ਼ ਦੇ ਸੰਵਿਧਾਨ ਦੇ ਕੋਲ, ਇਸ ਨਿਆਂਪਾਲਿਕਾ ਦੇ ਕੋਲ, ਕਿਸੇ ਕੋਲ ਕੋਈ ਇਹ ਦਲੀਲ ਨਹੀਂ ਗੀ ਕਿ NSA ਇਸ ਤਰ੍ਹਾਂ ਦੇ ਪੀਸਫੁਲੀ ਜਿਹੜੇ ਪ੍ਰਚਾਰ ਕਰਦੇ ਹੋਣ, ਸਿਰਫ ਲਫ਼ਜ਼ਾਂ ਦਾ ਪ੍ਰਚਾਰ ਕਰਦੇ ਹੋਣ, ਉਹਨਾਂ ਤੇ ਲਾਈ ਜਾਵੇ। ਇੱਕ ਇਸ ਤੋਂ ਪਹਿਲਾਂ ਨਾ ਉੱਥੇ ਬੜਾ ਭਿਆਨਕ ਕੇਸ ਵਾਪਰਿਆ, ਮਤਲਬ ਭਿਆਨਕ ਸਜ਼ਾ ਮਿਲੀ ਆ। ਉਹਨਾਂ ਦਾ ਨਾਮ ਮੈਂ ਭੁੱਲ ਰਿਹਾ, ਉਹਦਾ ਵੀ ਸ਼ਾਇਦ ਨਾਮ ਅੰਮ੍ਰਿਤਪਾਲ ਸੀ ਜਾਂ ਅਮਰਿੰਦਰ ਸਿੰਘ ਸੀਗਾ। ਨਵਾਂ ਸ਼ਹਿਰ ਦੇ ਵਿੱਚ ਕੇਸ ਹੋਇਆ, ਸਿਰਫ ਉਹਦੇ ਕੋਲ ਲਿਟਰੇਚਰ ਪਾਈ ਗਈ, ਕੈਲੰਡਰ 'ਚ ਪਾਏ ਗਏ, ਕੁਝ ਕਿਤਾਬਾਂ ਪਾਈਆਂ ਗਈਆਂ ਤੇ ਉਹਨਾਂ ਤੇ ਵਿਚਾਰਿਆਂ ਤੇ ਆਹ ਸੈਡੀਸ਼ਨ ਦਾ ਐਕਟ ਲਾ ਕੇ ਤੇ ਉਹਦੀ ਟ੍ਰਾਇਲ ਕਰਕੇ ਉਹਨਾਂ ਨੂੰ 4-5 ਨੌਜਵਾਨ ਮੁੰਡੇ 21-22 ਸਾਲ ਦੇ ਸੀਗੇ ਸਾਰੇ, ਉਹਨਾਂ ਨੂੰ ਲਾਈਫ ਸੈਂਟੈਂਸ ਕਰਤਾ, ਸਜ਼ਾ ਦੇ ਦਿੱਤੀ। श्री अकाल तख्त साहिब के जथेदार ज्ञानी रघबीर सिंह ने धरने लिए दिल्ली जा रहे पंजाब के किसानों नाल हो रहे अन्याय की सख्त निंदा की है। उन्होंने कहा कि सरकार वालों किसानों नाल कीता जा रहा वर्तारा निंदणयोग है।
ਕੇਂਦਰ ਸਰਕਾਰ ਨੂੰ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹੱਕੀ ਮੰਗਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਹਰਿਆਣਾ ਸਰਕਾਰ ਜੋ ਪੰਜਾਬ ਦੇ ਕਿਸਾਨਾਂ ਨਾਲ ਦੁਸ਼ਮਣਾਂ ਵਾਲਾ ਵਤੀਰਾ ਕਰ ਰਹੀ ਹੈ ਉਹ ਬੰਦ ਕਰੇ। ਪੰਜਾਬ ਦੇ ਕਿਸਾਨ ਉਹਨਾਂ ਮੰਗਾਂ ਨੂੰ ਮਨਵਾਉਣ ਲਈ ਜਾ ਰਹੇ ਹਨ ਜੋ ਸਰਕਾਰ ਨੇ ਖੁਦ ਲਾਗੂ ਕਰਨ ਲਈ ਮੰਨੀਆਂ ਸਨ, ਪਰ ਸਰਕਾਰ ਉਹਨਾਂ ਮੰਗਾਂ ਨੂੰ ਲਾਗੂ ਨਾ ਕਰਕੇ ਕਿਸਾਨਾਂ ਨਾਲ ਤਾਨਾਸ਼ਾਹੀ ਵਾਲਾ ਰਵੱਈਆ ਅਪਣਾ ਰਹੀ ਹੈ। ਪਿਛਲੇ ਲੰਬੇ ਅਰਸੇ ਤੋਂ ਪੰਜਾਬ ਦੇ ਕਿਸਾਨ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਵਾਸਤੇ ਜੋ ਕਿ ਮੋਰਚਾ ਲਾਇਆ ਸੀ, ਪਹਿਲਾਂ ਵੀ ਕੋਈ 1.25 ਸਾਲ ਦੇ ਕਰੀਬ ਜਿਹੜਾ ਮੋਰਚਾ ਸੀ ਉਹ ਸਿੰਘੂ ਬਾਰਡਰ ਤੇ ਦਿੱਲੀ ਦੇ ਬਾਰਡਰ ਤੇ ਚੱਲਿਆ ਔਰ ਸਾਡੇ ਕਿਸਾਨ ਵੀਰ ਆਪਣੇ ਪਰਿਵਾਰਾਂ ਸਮੇਤ ਆਪਣੇ ਸੰਦ ਬੰਦ ਲੈ ਕੇ ਜਾ ਕੇ ਉੱਥੇ 1.25 ਸਾਲ ਦੇ ਕਰੀਬ ਉਹਨਾਂ ਦਾ ਜਿਹੜਾ ਧਰਨਾ ਸੀ, ਮੋਰਚਾ ਸੀਗਾ, ਉਹ ਲਾਈ ਰੱਖਿਆ। ਉਦੋਂ ਵੀ ਕਿਸਾਨਾਂ ਦੇ ਉੱਪਰ ਕਾਫੀ ਤਸ਼ੱਦਦ ਹੋਇਆ, ਬਹੁਤ ਸਾਰੀਆਂ ਕਿਸਾਨਾਂ ਦੀਆਂ ਉਸ ਵੇਲੇ ਮੌਤਾਂ ਵੀ ਹੋਈਆਂ ਔਰ ਸਰਕਾਰ ਦੇ ਭਰੋਸੇ ਤੋਂ ਬਾਅਦ ਜਿਹੜਾ ਮੋਰਚਾ ਸੀ ਉਹ ਖਤਮ ਕਰ ਦਿੱਤਾ ਗਿਆ। ਪਰ ਸਰਕਾਰ ਨੇ ਜਿਹੜਾ ਭਰੋਸਾ ਦਿੱਤਾ ਸੀ, ਸਰਕਾਰ ਆਪਣੇ ਭਰੋਸੇ ਤੇ ਕਾਇਮ, ਆਪਣੇ ਵਾਅਦੇ ਤੇ ਕਾਇਮ ਨਾ ਰਹੀ ਤੇ ਫਿਰ ਦੁਬਾਰਾ ਹੁਣ 13 ਤਰੀਕ ਨੂੰ ਜਿਹੜਾ ਧਰਨਾ ਸੀਗਾ ਉਹ ਕਿਸਾਨਾਂ ਦੇ ਵੱਲੋਂ ਸ਼ੁਰੂ ਕੀਤਾ ਗਿਆ ਔਰ ਸਰਕਾਰ ਦੇ ਵੱਲੋਂ ਹਰਿਆਣੇ ਦੇ ਬਾਰਡਰ ਤੇ ਉਹਨਾਂ ਨੂੰ ਰੋਕ ਕੇ ਤੇ ਉਹਨਾਂ ਉੱਪਰ ਤਸ਼ੱਦਦ ਵੀ ਕੀਤਾ ਗਿਆ, ਗੋਲੀਆਂ ਵੀ ਚਲਾਈਆਂ ਗਈਆਂ, ਜਿਹਦੇ ਵਿੱਚ ਇੱਕ ਨੌਜਵਾਨ ਦੀ ਸ਼ੁਭਕਰਨ ਸਿੰਘ ਦੀ ਮੌਤ ਵੀ ਗੋਲੀ ਲੱਗਣ ਕਰਕੇ ਹੋ ਚੁੱਕੀ ਹੈ ਔਰ ਕਈ ਕਿਸਾਨ ਜਿਹੜੇ ਉਹਦੇ ਵਿੱਚ ਜ਼ਖਮੀ ਵੀ ਹੋਏ ਨੇ ਔਰ ਗੰਭੀਰ ਜ਼ਖਮੀ ਵੀ ਹੋਏ ਨੇ। ਕੁਝ ਕਿਸਾਨਾਂ ਦੀ ਕੁਦਰਤੀ ਮੌਤ ਵੀ ਜਿਹੜੀ ਸੀ ਉਹ ਇਸ ਮੋਰਚੇ ਦੇ ਦੌਰਾਨ ਜਿਹੜੀ ਹੋ ਚੁੱਕੀ ਹੈ। ਇਹ ਬੜੀ ਇੱਕ ਸ਼ਰਮ ਵਾਲੀ ਗੱਲ ਹੈ ਕਿ ਪੰਜਾਬ ਦੇ ਕਿਸਾਨ, ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਔਰ ਪੰਜਾਬ ਦੇ ਕਿਸਾਨ ਆਪਣੀਆਂ ਹੱਕੀ ਮੰਗਾਂ ਲੈਣ ਵਾਸਤੇ ਕੇਂਦਰ ਸਰਕਾਰ ਦੇ ਵਾਸਤੇ ਜਿਹੜਾ ਉਹ ਗੱਲਬਾਤ ਕਰਨ ਵਾਸਤੇ ਬੈਠੇ ਹੋਏ ਨੇ, ਮੋਰਚਾ ਲਾ ਕੇ ਬੈਠੇ ਹੋਏ ਨੇ। ਕੇਂਦਰ ਵੱਲੋਂ ਕੋਈ ਉਹਨਾਂ ਦੀ ਸੁਣਵਾਈ ਜਿਹੜੀ ਹੈ ਉਹ ਨਹੀਂ ਕੀਤੀ ਜਾ ਰਹੀ ਔਰ ਕੇਂਦਰ ਦੇ ਵੱਲੋਂ ਇਹ ਵਿਵਹਾਰ ਕੀਤਾ ਜਾ ਰਿਹਾ ਕਿ ਜਿਵੇਂ ਉਹ ਕਿਸੇ ਗਵਾਂਢੀ ਦੇਸ਼ ਦੇ ਘੁਸਪੈਠੀਏ ਇੱਥੇ ਆ ਕੇ ਤੇ ਬਾਰਡਰ ਤੇ ਬੈਠੇ ਹੋਣ। ਉਹ ਕਿਸਾਨ ਇਸੇ ਦੇਸ਼ ਦੇ ਵਸਿੰਦੇ ਨੇ ਔਰ ਇੱਥੇ ਕਿਰਤ ਕਰਕੇ, ਖੇਤੀ ਕਰਕੇ ਹਿੰਦੁਸਤਾਨ ਦੇ ਲੋਕਾਂ ਦਾ ਢਿੱਡ ਭਰਨ ਵਾਲੇ ਕਿਸਾਨ ਨੇ। ਉਹਨਾਂ ਦੇ ਨਾਲ ਅਜਿਹਾ ਵਤੀਰਾ ਕੇਂਦਰ ਸਰਕਾਰ ਵੱਲੋਂ ਕਰਨਾ ਇਹ ਬੜੀ ਸ਼ਰਮ ਵਾਲੀ ਗੱਲ ਹੈ, ਉਹ ਬੜਾ ਨਿੰਦਣਯੋਗ ਵਰਤਾਰਾ ਕੀਤਾ ਜਾ ਰਿਹਾ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੀਆਂ ਹੱਕੀ ਮੰਗਾਂ ਵੱਲ ਉਚੇਚੇ ਤੌਰ ਤੇ ਧਿਆਨ ਕਰਕੇ ਤੇ ਉਹ ਪ੍ਰਵਾਨ ਕਰਨੀਆਂ ਚਾਹੀਦੀਆਂ ਨੇ ਤਾਂ ਕਿ ਕਿਸਾਨ ਆ ਕੇ ਆਪਣੀ ਕਿਰਤ ਕਰਕੇ, ਆਪਣੀ ਖੇਤੀ ਕਰਕੇ ਆਪਣੇ ਪਰਿਵਾਰ ਦਾ ਔਰ ਹਿੰਦੁਸਤਾਨ ਦੇ ਬਾਕੀ ਲੋਕਾਂ ਦਾ ਆਪਣੀ ਖੇਤੀਬਾੜੀ ਕਰਕੇ ਪੇਟ ਪਾਲ ਸਕਣ। ਈਡੀ ਨੇ ਦਿੱਲੀ ਸ਼ਰਾਬ ਨੀਤੀ ਵਿੱਚ ਕਥਿਤ ਘੋਟਾਲੇ ਵਿੱਚ 8ਵਾਂ ਸੰਮਨ ਜਾਰੀ ਕੀਤਾ ਹੈ। ਜਾਂਚ ਏਜੰਸੀ ਨੇ ਸੰਮਨ ਜਾਰੀ ਕਰਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 4 ਮਾਰਚ ਨੂੰ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ। ਮੰਗਲਵਾਰ ਨੂੰ 8ਵਾਂ ਨੋਟਿਸ ਜਾਰੀ ਕਰਨ ਤੋਂ ਪਹਿਲਾਂ ਈਡੀ ਦੀ ਸ਼ਰਾਬ ਨੀਤੀ ਵਿੱਚ ਕਥਿਤ ਘਪਲੇ ਦੇ ਮਾਮਲੇ ਵਿੱਚ ਅਰਵਿੰਦ ਕੇਜਰੀਵਾਲ ਨੂੰ 22 ਫਰਵਰੀ ਨੂੰ 7ਵਾਂ ਨੋਟਿਸ ਜਾਰੀ ਕਰਕੇ 26 ਫਰਵਰੀ ਨੂੰ ਪੁੱਛਗਿੱਛ ਲਈ ਪੇਸ਼ ਹੋਣ ਲਈ ਕਿਹਾ ਸੀ। ਪਰ ਆਮ ਆਦਮੀ ਪਾਰਟੀ ਨੇ ਨੋਟਿਸ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਸੀ ਅਤੇ ਏਜੰਸੀ ਨੂੰ ਅਦਾਲਤ ਦੇ ਫੈਸਲੇ ਦੀ ਉਡੀਕ ਕਰਨ ਲਈ ਵੀ ਕਿਹਾ ਸੀ। ਲੋਕ ਸਭਾ ਚੋਣਾਂ ਦੀ ਤਿਆਰੀ ਕਰ ਰਹੀ ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਇਸ ਵਾਰ ਆਮ ਆਦਮੀ ਪਾਰਟੀ ਭਾਰਤ ਗੱਠਜੋੜ ਦਾ ਹਿੱਸਾ ਹੈ ਅਤੇ ਰਾਸ਼ਟਰੀ ਰਾਜਧਾਨੀ ਵਿੱਚ ਕਾਂਗਰਸ ਨਾਲ ਗੱਠਜੋੜ ਕਰਕੇ ਚੋਣਾਂ ਲੜਨ ਜਾ ਰਹੀ ਹੈ। ਇਸੇ ਦੇ ਮੱਦੇਨਜ਼ਰ ਦੋਵਾਂ ਪਾਰਟੀਆਂ ਵਿਚਾਲੇ ਸੀਟਾਂ ਦੀ ਵੰਡ ਪਹਿਲਾਂ ਹੀ ਹੋ ਚੁੱਕੀ ਹੈ, ਜਿਸ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ 4 ਸੀਟਾਂ ਤੇ ਅਤੇ ਕਾਂਗਰਸ 3 ਸੀਟਾਂ ਤੇ ਚੋਣ ਲੜਨ ਜਾ ਰਹੀ ਹੈ। ਆਪ ਨੇ ਦਿੱਲੀ ਲਈ ਸਾਰੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਲੋਕ ਸਭਾ ਚੋਣਾਂ ਲੜਨ ਦਾ ਫੈਸਲਾ ਕਰਨ ਵਾਲੇ 4 ਉਮੀਦਵਾਰਾਂ ਵਿੱਚੋਂ 3 ਇਸ ਵੇਲੇ ਆਪ ਦੇ ਵਿਧਾਇਕ ਹਨ। ਹਰਿਆਣਾ ਦੀ ਕੁਰੂਕਸ਼ੇਤਰ ਲੋਕ ਸਭਾ ਸੀਟ ਲਈ ਵੀ ਉਮੀਦਵਾਰ ਦੇ ਨਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪਾਰਟੀ ਨੇ ਇੱਥੇ ਸੁਸ਼ੀਲ ਗੁਪਤਾ ਨੂੰ ਉਮੀਦਵਾਰ ਬਣਾਇਆ ਹੈ। ਆਮ ਆਦਮੀ ਪਾਰਟੀ ਦੇ ਐਲਾਨ ਮੁਤਾਬਕ ਨਵੀਂ ਦਿੱਲੀ ਤੋਂ ਸੋਮਨਾਥ ਭਾਰਤੀ, ਪੱਛਮੀ ਦਿੱਲੀ ਤੋਂ ਮਹਾਬਲ ਮਿਸ਼ਰਾ, ਪੂਰਬੀ ਦਿੱਲੀ ਤੋਂ ਕੁਲਦੀਪ ਕੁਮਾਰ ਅਤੇ ਦੱਖਣੀ ਦਿੱਲੀ ਤੋਂ ਸਹਿਰਾਮ ਨੂੰ ਉਮੀਦਵਾਰ ਬਣਾਇਆ ਗਿਆ ਹੈ। ਚਾਰੋਂ ਉਮੀਦਵਾਰ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰ ਅਤੇ ਆਗੂ ਰਹੇ ਹਨ। ਹੁਣ ਪਾਰਟੀ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਉਹਨਾਂ ਤੇ ਭਰੋਸਾ ਪ੍ਰਗਟਾਇਆ ਹੈ। ਇਹਨਾਂ ਵਿੱਚੋਂ ਸੋਮਨਾਥ ਭਾਰਤੀ, ਕੁਲਦੀਪ ਕੁਮਾਰ ਅਤੇ ਸਾਹੀ ਰਾਮ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ। ਦਿੱਲੀ ਸਰਕਾਰ ਦੇ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਗੋਪਾਲ ਰਾਏ ਨੇ ਕਿਹਾ ਕਿ ਪਾਰਟੀ ਨੇ ਅਜਿਹੇ ਉਮੀਦਵਾਰ ਖੜੇ ਕੀਤੇ ਹਨ ਜੋ ਭਾਰਤ ਗੱਠਜੋੜ ਲਈ ਸੀਟਾਂ ਜਿੱਤ ਸਕਦੇ ਹਨ। ਪਾਰਟੀ ਹੁਣ ਤੱਕ ਸਾਰੇ ਰਾਜਾਂ ਵਿੱਚ 10 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਚੁੱਕੀ ਹੈ। ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਨਾਵਾਂ ਦਾ ਐਲਾਨ ਵੀ ਜਲਦੀ ਹੀ ਕੀਤਾ ਜਾਵੇਗਾ। ਸ਼ੁਭਕਰਨ ਸਿੰਘ ਦੇ ਕਤਲ ਤੇ ਕਾਨੂੰਨੀ ਕਾਰਵਾਈ ਕਰਨ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਸਫਲਤਾ ਤੇ ਅਸੰਤੁਸ਼ਟੀ ਜ਼ਾਹਰ ਕਰਦੇ ਹੋਏ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਚੁੱਪੀ ਉਸ ਦੀ ਅਣਦੱਸੀ ਵਫਾਦਾਰੀ ਨੂੰ ਦਰਸਾਉਂਦੀ ਹੈ। ਬਾਜਵਾ ਨੇ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਦਾ ਭਰੋਸਾ ਇੱਕ ਖੋਖਲੇ ਵਾਅਦੇ ਤੋਂ ਵੱਧ ਕੁਝ ਨਹੀਂ ਜਾਪਦਾ। ਉਹਨਾਂ ਨੇ ਇਸ ਮੁੱਦੇ ਤੇ ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਵਿਰੁੱਧ ਇੱਕ ਸ਼ਬਦ ਵੀ ਨਹੀਂ ਬੋਲਿਆ। ਪੰਜਾਬ ਦੇ ਮੁੱਖ ਮੰਤਰੀ ਨੂੰ ਦੱਸਣਾ ਚਾਹੀਦਾ ਹੈ ਕਿ ਉਹਨਾਂ ਨੂੰ ਹਰਿਆਣਾ ਪੁਲਿਸ ਵਿਰੁੱਧ FIR ਦਰਜ ਕਰਨ ਤੋਂ ਕੀ ਰੋਕ ਰਿਹਾ ਸੀ।
ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇਹ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦੇ ਮੁਰਦਾ ਘਰ ਵਿੱਚ ਰੱਖ ਕੇ ਕਿਸਾਨ ਯੂਨੀਅਨ ਦੇ ਵਰਕਰ ਪਹਿਰਾ ਦਿੰਦੇ ਰਹੇ। ਇਹ ਸਾਬਿਤ ਕਰਦਾ ਹੈ ਕਿ ਕਿਸਾਨ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਇਰਾਦਿਆਂ ਤੇ ਬਿਲਕੁਲ ਭਰੋਸਾ नहीं करते। सबसे पहले तो हमें बहुत अफसोस है कि जो किसान मेहनत करके हर रोज हम जो खाना खाते हैं वो जो हमारे थाल में खाना या प्लेट में खाना आता है, जिसकी मेहनत के साथ खाना हमें रोज हम परोसते हैं घरों में, तो हमारे साथ वाला बगल वाला सूबा जो है, जिसको हम अपना ही सूबा कहते हैं, हमारे ही भाई हैं, जिस ढंग से उन्होंने पंजाब के किसानों के साथ अन्याय किया है या जो व्यवहार किया है, उसको हम सख्त शब्दों में मैं कंडेम करता हूं। इस प्रेस कॉन्फ्रेंस में मैं श्रद्धांजलि के रूप में दो शब्द अपने नौजवान छोटे भाई पंजाब के शुभकरण सिंह, 22 साल की एज के एक किसान, जो पहले जब मोदी साहब नए कानून लेकर आए थे किसानों के खिलाफ, उस टाइम भी 1 साल वो लगातार ऑलमोस्ट दिल्ली के बॉर्डर्स पर बैठा था। वो पंजाब की टेरिटरी में था, तकरीबन हरियाणा की टेरिटरी से 1 किलोमीटर पीछे हैवी टीयर गैस शेल्स के बाद उस लड़के को अचानक गोली लगती और आज तकरीबन 7-8 दिन हो चुके हैं। सबसे अनफॉर्चुनेट बात यह है कि उसकी शहादत हुई, कोई एफआईआर अभी तक लॉज नहीं हुई, ना उसका पोस्टमार्टम हुआ है, ना उसके लास्ट राइट्स जो हैं वो अभी फैमिली ने किए हैं। जिस दिन उसकी मौत होती है उसके अगले दिन ही मैं वहां उसके गांव, भलो गांव है ये बठिंडा जिले में, मौड़ शहर के बिल्कुल नजदीक, वहां मैं गया और सबसे अफसोसनाक बात यह है कि हमारे बहुत सारे प्रेस के भाई जो दिल्ली में बैठे हुए रोज चर्चा करते हैं कि ये पंजाब का किसान एमएसपी मांगता है, कभी कुछ मांगता है, ये तो बहुत प्रफुल्लित है, ये तो बहुत अमीर है, इनके तो बड़े बड़े फार्म हाउसेज हैं, ये तो बड़ी बड़ी गाड़ियों में घूमते हैं। मैं थोड़ा सा प्रेस को ये बताना चाहता हूं, शुभकरण सिंह 2 एकड़ का मालिक था। पिता उनके जो हैं वो सही हालत में नहीं है, घर पे ही बैठे हुए हैं, कुछ काम नहीं कर रहे कई सालों के साथ। एक बहन की शादी पर 1.5 एकड़ जमीन बेचकर बहन की शादी की, एक छोटी बहन है और कर्जा है उन पर 20 लाख रुपए का। 2 एकड़ जमीन, 1.5 एकड़ जमीन बेची अपनी बहन की शादी में, एक बहन अभी इधर है, और उसका बेसिक जो उसका एम था जाने का यही था कि मेरा कर्जा माफ होना चाहिए। उसके गांव जब मैं गया, जो उसके साथ एक साथी था उसने बताया कि जी ऐसे फोन सुन रहा था, अचानक जब हमें पता चला कि एकदम ये गिर गया, क्या बात हुई, पीछे देखा बहुत एक रिवॉल्वर या गन शॉट का फायर लगा हुआ। तो मैं ये बात आपको ये कहने आया हूं कि 6-6 महीने किसान मेहनत करता है, बच्चों की तरह फसल की, पानी लगाता है, गुडाई करता है, खाद डालता है, पेस्टिसाइड डालता है, और 6 महीने के बाद जब वो अपनी एक बेसिक अपना हक मांगता है तो हम हक देने को तैयार नहीं। ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਜੇਕਰ ਹਮਾਸ ਵੱਲੋਂ ਬੰਦਕ ਬਣਾਏ ਗਏ ਲੋਕਾਂ ਦੀ ਰਿਹਾਈ ਲਈ ਸਮਝੌਤਾ ਹੋ ਜਾਂਦਾ ਹੈ ਤਾਂ ਇਜ਼ਰਾਈਲ ਰਮਜ਼ਾਨ ਦੌਰਾਨ ਗਾਜ਼ਾ ਵਿੱਚ ਹਮਲਿਆਂ ਨੂੰ ਰੋਕਣ ਲਈ ਤਿਆਰ ਹੈ। ਅਮਰੀਕਾ, ਮਿਸਰ ਅਤੇ ਕਤਰ ਦੇ ਵਾਰਤਾਕਾਰ ਇੱਕ ਸਮਝੌਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ
ਜਿਸ ਦੇ ਤਹਿਤ ਹਮਾਸ ਕੁਝ ਬੰਦਕਾਂ ਨੂੰ ਰਿਹਾ ਕਰੇਗਾ, ਜਿਸ ਦੇ ਬਦਲੇ ਫਲਸਤੀਨੀ ਕੈਦੀਆਂ ਦੀ ਰਿਹਾਈ ਅਤੇ ਜੰਗ ਵਿੱਚ 6 ਹਫ਼ਤਿਆਂ ਲਈ ਰੋਕ ਰਹੇਗੀ। ਇਸ ਅਸਥਾਈ ਰੁਕਾਵਟ ਦੌਰਾਨ ਬਾਕੀ ਬੰਦਕਾਂ ਦੀ ਰਿਹਾਈ ਬਾਰੇ ਗੱਲਬਾਤ ਜਾਰੀ ਰਹੇਗੀ। ਜੇਕਰ ਆਉਣ ਵਾਲੇ ਦਿਨਾਂ ਵਿੱਚ ਕੋਈ ਸਮਝੌਤਾ ਹੋ ਜਾਂਦਾ ਹੈ ਤਾਂ ਜੰਗਬੰਦੀ ਦੀ ਮਿਆਦ ਵਿੱਚ ਰਮਜ਼ਾਨ ਵੀ ਸ਼ਾਮਿਲ ਹੋਵੇਗਾ। ਰਮਜ਼ਾਨ ਦਾ ਮਹੀਨਾ 10 ਮਾਰਚ ਦੇ ਆਸ-ਪਾਸ ਸ਼ੁਰੂ ਹੁੰਦਾ ਹੈ। ਬਾਈਡਨ ਨੇ NCB ਦੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਰਮਜ਼ਾਨ ਨੇੜੇ ਆ ਰਿਹਾ ਹੈ ਅਤੇ ਇਜ਼ਰਾਈਲੀਆਂ ਨੇ ਸਮਝੌਤਾ ਕੀਤਾ ਹੈ ਕਿ ਉਹ ਰਮਜ਼ਾਨ ਦੌਰਾਨ ਗਤੀਵਿਧੀਆਂ ਵਿੱਚ ਸ਼ਾਮਿਲ ਨਹੀਂ ਹੋਣਗੇ ਤਾਂ ਜੋ ਸਾਡੇ ਕੋਲ ਸਾਰੇ ਬੰਦਕਾਂ ਨੂੰ ਬਾਹਰ ਕੱਢਣ ਦਾ ਸਮਾਂ ਹੋਵੇ। ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਰਾਮਦੇਵ ਦੀ ਕੰਪਨੀ ਪਤੰਜਲੀ ਆਯੁਰਵੇਦ ਨੂੰ ਉਸ ਦੀ ਅਦਾਲਤ ਵਿੱਚ ਦਿੱਤੇ ਹਲਫਨਾਮੇ ਅਤੇ ਦਵਾਈਆਂ ਵਰਗੇ ਅਸਰ ਦਾ ਦਾਅਵਾ ਕਰਨ ਵਾਲੇ ਬਿਆਨਾਂ ਦੀ ਪਹਿਲੀ ਨਜ਼ਰੇ ਉਲੰਘਣਾ ਨੂੰ ਲੈ ਕੇ ਸਖਤ ਫਟਕਾਰ ਲਾਈ ਹੈ। ਜਸਟਿਸ ਹੀਮਾ ਕੋਹਲੀ ਅਤੇ ਜਸਟਿਸ A ਅਮਾਨੁੱਲਾ ਦੀ ਬੈਂਚ ਨੇ ਪਤੰਜਲੀ ਆਯੁਰਵੇਦ ਅਤੇ ਇਸ ਦੇ ਮੈਨੇਜਿੰਗ ਡਾਇਰੈਕਟਰ ਨੂੰ ਨੋਟਿਸ ਜਾਰੀ ਕੀਤਾ ਅਤੇ ਪੁੱਛਿਆ ਕਿ ਉਹਨਾਂ ਵਿਰੁੱਧ ਅਦਾਲਤ ਦੀ ਹੁਕਮ ਅਦੂਲੀ ਦੀ ਕਾਰਵਾਈ ਕਿਉਂ ਨਾ ਸ਼ੁਰੂ ਕੀਤੀ ਜਾਵੇ। ਬੈਂਚ ਨੇ ਪਤੰਜਲੀ ਆਯੁਰਵੇਦ ਅਤੇ ਇਸ ਦੇ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਦਵਾਈ ਦੇ ਵਿਰੁੱਧ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਦੇ ਕਿਸੇ ਵੀ ਰੂਪ 'ਚ ਕੋਈ ਬਿਆਨ ਨਾ ਦੇਣ। ਕੰਪਨੀ ਦੇ ਵਕੀਲ ਨੇ ਪਿਛਲੇ ਸਾਲ 21 ਨਵੰਬਰ ਨੂੰ ਸੁਪਰੀਮ ਕੋਰਟ ਨੂੰ ਭਰੋਸਾ ਦਿੱਤਾ ਸੀ ਕਿ ਹੁਣ ਤੋਂ ਕਿਸੇ ਵੀ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਜਾਵੇਗੀ, ਖਾਸ ਕਰਕੇ ਇਸ਼ਤਿਹਾਰ ਜਾਰੀ ਕਰਨ ਜਾਂ ਉਤਪਾਦਾਂ ਦੀ ਬ੍ਰਾਂਡਿੰਗ ਕਰਨ ਵਿੱਚ। ਇਸ ਦੇ ਨਾਲ ਹੀ ਪਤੰਜਲੀ ਦੇ ਉਤਪਾਦਾਂ ਦੇ ਦਵਾਈਆਂ ਵਰਗੇ ਅਸਰ ਦਾ ਦਾਅਵਾ ਕਰਨ ਵਾਲਾ ਕੋਈ ਬਿਆਨ ਨਹੀਂ ਦਿੱਤਾ ਜਾਵੇਗਾ ਅਤੇ ਨਾ ਹੀ ਇਲਾਜ ਦੇ ਕਿਸੇ ਵੀ ਤਰੀਕੇ ਦੇ ਵਿਰੁੱਧ ਕੋਈ ਤੱਥਪੂਰਨ ਬਿਆਨ ਕਿਸੇ ਵੀ ਰੂਪ 'ਚ ਮੀਡੀਆ 'ਚ ਜਾਰੀ ਕੀਤਾ ਜਾਵੇਗਾ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਕੰਪਨੀ ਨੂੰ ਕਈ ਬਿਮਾਰੀਆਂ ਦੇ ਇਲਾਜ ਲਈ ਆਪਣੀਆਂ ਦਵਾਈਆਂ ਬਾਰੇ ਇਸ਼ਤਿਹਾਰਾਂ ਵਿੱਚ ਝੂਠੇ ਅਤੇ ਗੁੰਮਰਾਹਕੁਨ ਦਾਅਵੇ ਨਾ ਕਰਨ ਦੀ ਚੇਤਾਵਨੀ ਦਿੱਤੀ ਸੀ। ਅਦਾਲਤ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਦਾਇਰ ਪਟੀਸ਼ਨ ਤੇ ਸੁਣਵਾਈ ਕਰ ਰਹੀ ਸੀ, ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਰਾਮਦੇਵ ਟੀਕਾਕਰਨ ਅਤੇ ਆਧੁਨਿਕ ਦਵਾਈਆਂ ਵਿਰੁੱਧ ਗਲਤ ਜਾਣਕਾਰੀ ਮੁਹਿੰਮ ਚਲਾ ਰਹੇ ਹਨ। ਬ੍ਰਿਟਿਸ਼ ਕੋਲੰਬੀਆ ਦੇ ਗੁਰਦੁਆਰਾ ਸਾਹਿਬਾਨਾਂ ਦੀ ਕੌਂਸਲ ਅਤੇ ਓਨਟਾਰੀਓ ਗੁਰਦੁਆਰਾ ਕਮੇਟੀ ਨੇ ਕੈਨੇਡਾ ਦੀ ਵਿਦੇਸ਼ ਮੰਤਰੀ ਨੂੰ ਚਿੱਠੀ ਲਿਖ ਕੇ ਭਾਰਤ ਵਿੱਚ ਕਿਸਾਨਾਂ ਤੇ ਕੀਤੇ ਜਾ ਰਹੇ ਤਸ਼ੱਦਦ ਵਿਰੁੱਧ ਆਵਾਜ਼ ਚੁੱਕਣ ਲਈ ਅਪੀਲ ਕੀਤੀ ਹੈ। ਚਿੱਠੀ ਵਿੱਚ ਪੰਜਾਬ ਹਰਿਆਣਾ ਦੀਆਂ ਹੱਦਾਂ ਤੇ ਨੀਮ ਫੌਜੀ ਬਲਾਂ ਦੀ ਲਾਮਬੰਦੀ ਅਤੇ ਕਿਸਾਨ ਕਾਰਕੁਨਾਂ ਦੇ ਦਮਨ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਗਈਆਂ ਹਨ। ਚਿੱਠੀ ਵਿੱਚ ਸੰਭਾਵਤ ਹਿੰਸਾ ਤੇ ਪ੍ਰਗਟਾਵੇ ਦੀ ਆਜ਼ਾਦੀ ਅਤੇ ਲੋਕਤੰਤਰੀ ਇਕਾਠ ਨੂੰ ਦਬਾਉਣ ਬਾਰੇ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਕੈਨੇਡਾ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਹਨਾਂ ਮੁੱਦਿਆਂ ਨੂੰ ਭਾਰਤੀ ਹਾਈ ਕਮਿਸ਼ਨ ਕੋਲ ਉਠਾਏ। ਚਿੱਠੀ ਵਿੱਚ ਕਿਸਾਨਾਂ ਦੀ ਰੋਜ਼ੀ ਰੋਟੀ ਨੂੰ ਪ੍ਰਭਾਵਿਤ ਕਰਨ ਵਾਲੇ ਨੀਤੀਗਤ ਮੁੱਦਿਆਂ ਤੇ ਸਰਕਾਰ ਦੀ ਅਸਫਲਤਾ ਵਿਰੁੱਧ 13 ਫਰਵਰੀ 2024 ਤੋਂ ਭਾਰਤ ਵਿੱਚ ਚੱਲ ਰਹੇ ਕਿਸਾਨ ਵਿਰੋਧ ਪ੍ਰਦਰਸ਼ਨਾਂ ਨੂੰ ਉਜਾਗਰ ਕੀਤਾ ਗਿਆ ਹੈ। ਚਿੱਠੀ ਅਨੁਸਾਰ ਭਾਰਤ ਸਰਕਾਰ ਦੀ ਪ੍ਰਤੀਕਿਰਿਆ ਵਿੱਚ ਦਮਨ ਵਧਿਆ ਹੈ, ਜਿਸ ਵਿੱਚ ਨਿਹੱਥੇ ਪ੍ਰਦਰਸ਼ਨਕਾਰੀਆਂ ਵਿਰੁੱਧ ਡਰੋਨ, ਅਥਰੂ ਗੈਸ, ਰਬੜ ਦੀਆਂ ਗੋਲੀਆਂ, ਜਿੰਦਾ ਗੋਲਾ ਬਾਰੂਦ ਅਤੇ ਹੋਰ ਹਥਿਆਰਾਂ ਦੀ ਵਰਤੋਂ ਸ਼ਾਮਿਲ ਹੈ। ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਉਹ ਕੈਨੇਡਾ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਨਿੰਦਾ ਕਰਨ ਅਤੇ ਵਿਰੋਧ ਕਰਨ ਦੇ ਅਧਿਕਾਰ ਦਾ ਸਮਰਥਨ ਕਰਨ ਦੀ ਅਪੀਲ ਕਰਦੇ ਹਨ, ਜਿਵੇਂ ਕਿ ਇਸ ਨੇ ਹੋਰ ਦੇਸ਼ਾਂ ਵਿੱਚ ਕੀਤਾ ਹੈ। ਉਹਨਾਂ ਨੇ ਸਰਕਾਰੀ ਅਧਿਕਾਰੀਆਂ ਵੱਲੋਂ ਹਿੰਸਕ ਬਿਆਨਬਾਜ਼ੀ ਦੇ ਵਾਧੇ ਅਤੇ ਭਾਰਤ ਵਿੱਚ ਸਿੱਖਾਂ, ਮੁਸਲਮਾਨਾਂ ਅਤੇ ਹੋਰ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਵਾਲੀ ਬੇਰੋਕ ਹਿੰਸਾ ਬਾਰੇ ਚਿੰਤਾ ਜ਼ਾਹਰ ਕੀਤੀ ਹੈ। ਚਿੱਠੀ ਵਿੱਚ ਕੈਨੇਡਾ ਅੰਦਰ ਕਥਿਤ ਤੌਰ ਤੇ ਭਾਰਤੀ ਏਜੰਟਾਂ ਵੱਲੋਂ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਅਤੇ ਦਲੀਲ ਦਿੱਤੀ ਗਈ ਹੈ ਕਿ ਅਜਿਹੀਆਂ ਕਾਰਵਾਈਆਂ ਜਵਾਬਦੇਹੀ ਦੀ ਘਾਟ ਨੂੰ ਦਰਸਾਉਂਦੀਆਂ ਹਨ ਤੇ ਘੱਟ ਗਿਣਤੀਆਂ ਅਤੇ ਸਿਆਸੀ ਅਸੰਤੁਸ਼ਟਾਂ ਤੇ ਦਮਨ ਕਰਨ ਵਿੱਚ ਭਾਰਤੀ ਹਕੂਮਤਾਂ ਦਾ ਹੌਸਲਾ ਵਧਾਉਂਦੀਆਂ ਹਨ। ਅੰਤ ਵਿੱਚ ਕੈਨੇਡਾ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਭਾਰਤ ਦੀਆਂ ਹਿੰਸਕ ਕਾਰਵਾਈਆਂ ਦੀ ਨਿੰਦਾ ਕਰੇ, ਅਸਹਿਮਤੀ ਦੇ ਅਧਿਕਾਰ ਦਾ ਸਮਰਥਨ ਕਰੇ ਅਤੇ ਨਾਗਰਿਕ ਆਜ਼ਾਦੀ ਅਤੇ ਬੁਨਿਆਦੀ ਮਨੁੱਖੀ ਅਧਿਕਾਰਾਂ ਦੀ ਰੱਖਿਆ ਨੂੰ ਯਕੀਨੀ ਬਣਾਏ। ਉਹਨਾਂ ਵੱਲੋਂ ਹਿੰਸਾ ਦੇ ਸੰਭਾਵਿਤ ਵਾਧੇ ਬਾਰੇ ਚਿੰਤਾ ਜ਼ਾਹਰ ਕੀਤੀ ਗਈ ਹੈ ਤੇ ਲੋਕਤੰਤਰ ਅਨੁਸਾਰ ਇਕੱਠ ਨੂੰ ਦਬਾਉਣ ਲਈ ਲਾਗੂ ਕੀਤੇ ਗਏ ਉਪਾਵਾਂ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ ਗਈ ਹੈ। ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਹੇਠ ਕਿਸਾਨਾਂ ਨੇ ਅੱਜ ਟਰੈਕਟਰ ਮਾਰਚ ਕੱਢ ਕੇ ਪਟਿਆਲਾ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਮੁੱਖ ਮਾਰਗਾਂ ਤੇ ਜਾਮ ਲਾਇਆ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੇ WTO ਦੇ ਖਿਲਾਫ ਟਰੈਕਟਰ ਮਾਰਚ ਕੱਢਿਆ ਤੇ MSP ਦੀ ਮੰਗ ਕੀਤੀ। ਪਟਿਆਲਾ ਵਿੱਚ ਕਿਸਾਨਾਂ ਨੇ ਸਰਹੰਦ ਵਿੱਚ GT ਰੋਡ ਅਤੇ ਸੰਗਰੂਰ ਹਾਈਵੇ ਤੇ ਆਪਣੇ ਟਰੈਕਟਰ ਖੜੇ ਕਰਕੇ ਕੇਂਦਰ ਖਿਲਾਫ ਨਾਅਰੇਬਾਜ਼ੀ ਕੀਤੀ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਭਲਮਾਜਰਾ ਅਤੇ ਭੁਪਿੰਦਰ ਸਿੰਘ ਜੱਲਾ ਨੇ ਕਿਹਾ ਕਿ ਕੇਂਦਰ ਸਰਕਾਰ ਘੱਟੋ-ਘੱਟ ਸਮਰਥਨ ਮੁੱਲ ਲਾਗੂ ਕਰਨ ਤੋਂ ਪਿੱਛੇ ਹਟ ਗਈ ਹੈ। ਕਈ ਮੀਟਿੰਗਾਂ ਦੇ ਬਾਵਜੂਦ ਕੁਝ ਵੀ ਠੋਸ ਸਾਹਮਣੇ ਨਹੀਂ ਆਇਆ। ਕੇਂਦਰ ਇਸ ਮਾਮਲੇ ਵਿੱਚ ਸਿਰਫ ਦੇਰੀ ਕਰ ਰਿਹਾ ਹੈ ਅਤੇ WTO ਦੀਆਂ ਨੀਤੀਆਂ ਨੂੰ ਲਾਗੂ ਕਰਕੇ ਕਿਸਾਨਾਂ ਨੂੰ ਖਤਮ ਕਰਨ ਦਾ ਕੰਮ ਕਰ ਰਿਹਾ ਹੈ। ਉਹਨਾਂ ਦੋਸ਼ ਲਾਇਆ ਕਿ WTO ਦੀਆਂ ਨੀਤੀਆਂ ਅਨੁਸਾਰ ਕੇਂਦਰ ਵਿਦੇਸ਼ਾਂ ਤੋਂ ਕਰੋੜਾਂ ਰੁਪਏ ਦੀਆਂ ਦਾਲਾਂ ਅਤੇ ਹੋਰ ਖੁਰਾਕੀ ਵਸਤਾਂ ਦੀ ਦਰਾਮਦ ਕਰ ਰਿਹਾ ਹੈ, ਪਰ ਆਪਣੇ ਹੀ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦੇਣ ਲਈ ਤਿਆਰ ਨਹੀਂ ਹੈ।
ਇਸੇ ਤਰ੍ਹਾਂ ਲਗਭਗ ਪਿਛਲੇ 10 ਦਿਨਾਂ ਤੋਂ ਸ਼ੰਭੂ ਬੈਰੀਅਰ ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ WTO ਦਾ ਪੁਤਲਾ ਫੂਕਿਆ ਤੇ ਕੇਂਦਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੀ ਨਾਅਰੇਬਾਜ਼ੀ ਕੀਤੀ।